ਇਸੇ ਤਰ੍ਹਾਂ ਸਿਟੀ ਆਫ ਸ਼ਿਕਾਗੋ ਨੇ 50 ਤੋਂ ਵੱਧ ਜਿਹੜੇ ਲਾਸੂਟ ਆ, ਉਹ ਬੱਸ ਕੰਪਨੀਆਂ ਦੇ ਅਗੇਂਸਟ ਫਾਈਲ ਕੀਤੇ ਹੈਗੇ ਆ, ਜੋ ਇਲੀਗਲ ਇਮੀਗ੍ਰੈਂਟਸ ਨੂੰ ਸ਼ਿਕਾਗੋ ਦੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਛੱਡਦੇ ਆ। ਸੋ ਤੈਨੂੰ ਯਾਦ ਹੋਊਗਾ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਟੈਕਸਸ, ਐਰੀਜ਼ੋਨਾ ਇਹਨਾਂ ਸਟੇਟਾਂ ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰ ਜਿੱਦਾਂ ਨਿਊਯਾਰਕ ਆ, ਸ਼ਿਕਾਗੋ ਆ, ਉਹਨਾਂ ਸ਼ਹਿਰਾਂ ਦੇ ਵਿੱਚ ਫਲੋਰੀਡਾ ਆ, ਉੱਥੇ ਇਮੀਗ੍ਰੈਂਟਸ ਨੂੰ ਭੇਜਣਾ ਸ਼ੁਰੂ ਕੀਤਾ ਹੋਇਆ ਆ। ਸ਼ਿਕਾਗੋ ਨੇ 50 ਤੋਂ ਵੱਧ ਲਾਸੂਟ ਫਾਈਲ ਕੀਤੇ ਆ ਤੇ ਜਿਹੜੀਆਂ ਬੱਸ ਕੰਪਨੀਆਂ ਆ, ਉਹ ਹੁਣ ਉਹ ਕਹਿੰਦੇ ਵੀ ਅਸੀਂ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਕਰਾਂਗੇ। ਮੇਅਰ ਬਰੈਂਡਨ ਜੌਨਸਨ ਦੇ ਆਫਿਸ ਨੇ ਇਹ ਦੱਸਿਆ ਆ ਵੀ ਜੋ ਬੱਸ ਸਰਵਿਸ ਆ, ਉਹਨਾਂ ਨੂੰ ਸਾਡੇ ਨਾਲ ਕੋਆਰਡੀਨੇਟ ਕਰਨਾ ਪਊਗਾ ਵੀ ਕਿੱਥੇ ਆ ਰਹੇ ਆ, ਤਾਂ ਕਿ ਜੋ ਬੰਦੇ ਆ ਰਹੇ, ਉਹਨਾਂ ਦਾ ਰਹਿਣ ਦਾ ਪ੍ਰਬੰਧ, ਖਾਣ-ਪੀਣ ਦਾ ਪ੍ਰਬੰਧ ਜਿਹੜਾ ਕੀਤਾ ਜਾ ਸਕੇ। ਕਹਿੰਦੇ ਵੀ ਬਿਨਾਂ ਕਿਸੇ ਦੱਸੇ ਉਹਨਾਂ ਨੂੰ ਵੱਖ-ਵੱਖ ਏਰੀਏ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈਗਾ ਆ। ਇਹ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਹੈਗਾ। ਤੇ ਸਿਟੀ ਦਾ ਉਹ ਕਹਿੰਦੇ ਅਸੀਂ ਲੈਂਡਿੰਗ ਜ਼ੋਨ ਰੱਖਿਆ ਆ, ਜਿੱਥੇ ਬੱਸ ਸਰਵਿਸ ਜੋ ਲੋਕ ਆ, ਉਹਨਾਂ ਨੂੰ ਛੱਡ ਸਕਦੀ ਹੈਗੀ ਆ। ਪਰ ਕਿਉਂਕਿ ਕਈ ਵਾਰ ਉਤਰ ਨਹੀਂ ਦਿੱਤਾ ਜਾਂਦਾ, ਬੱਸ ਨੂੰ ਸਟਾਪ ਨਹੀਂ ਕਰਨ ਦਿੱਤਾ ਜਾਂਦਾ ਤੇ ਬੱਸਿਸ ਜਿਹੜੀਆਂ ਆ, ਉਹ ਵੱਖ-ਵੱਖ ਏਰੀਏ ਦੇ ਵਿੱਚ ਲੋਕਾਂ ਨੂੰ ਛੱਡ ਕੇ ਵਾਪਸ ਚਲੇ ਜਾਂਦੀਆਂ ਆ। ਹੁਣ ਇਹ ਕਹਿੰਦੇ ਵੀ ਉਹ ਜਿਹੜੀਆਂ ਬੱਸਾਂ ਇਸ ਰੂਲ ਨੂੰ ਵਾਇਲੇਟ ਕਰ ਰਹੀਆਂ, ਉਹਨਾਂ ਨੂੰ $3000 ਤੱਕ ਦਾ ਜਿਹੜਾ ਫਾਈਨ ਆ, ਉਹ ਦਿੱਤਾ ਜਾਊਗਾ। ਪਲੱਸ ਉਹਨਾਂ ਤੇ ਟੋਇੰਗ ਤੇ ਸਟੋਰੇਜ ਫੀਸ ਵੀ ਲੱਗੂਗੀ। ਪਿਛਲੇ ਸ਼ਨਿਚਰਵਾਰ ਤੱਕ 25,900 ਦੇ ਕਰੀਬ ਜੋ ਮਾਈਗ੍ਰੈਂਟਸ ਆ, ਉਹ ਸ਼ਿਕਾਗੋ ਦੇ ਵਿੱਚ ਪਿਛਲੇ ਅਗਸਤ ਤੋਂ ਲੈ ਕੇ ਹੁਣ ਤੱਕ ਪਹੁੰਚੇ ਆ। ਸੋ 1 ਸਾਲ ਦੇ ਵਿੱਚ ਲਗਭਗ 26,000 ਦੇ ਕਰੀਬ ਜੋ ਅਨਡਾਕੂਮੈਂਟਡ ਲੋਕ ਹੈਗੇ ਆ, ਉਹ ਸ਼ਿਕਾਗੋ ਦੇ ਵਿੱਚ ਵੱਖ-ਵੱਖ ਜਿਹੜੀਆਂ ਬੱਸ ਕੰਪਨੀਆਂ ਆ, ਉਹਨਾਂ ਨੇ ਬਾਰਡਰ ਸਟੇਟਸ ਤੋਂ ਲੋਕਾਂ ਨੂੰ ਛੱਡਿਆ ਹੈ। ਜੀ ਬਿਲਕੁਲ। ਅੱਜ ਡੈਲਟਾ ਏਅਰਲਾਈਨ ਦੇ ਵਿੱਚ ਵੀ ਇਹੀ ਰੌਲਾ ਰੱਪਾ ਜਿਹੜਾ ਹੋ ਰਿਹਾ। ਇੱਕ ਬੀਬੀ ਨੇ ਟਵਿੱਟਰ ਦੇ ਉੱਤੇ ਪੋਸਟ ਜਿਹੜੀ ਉਹ ਕਰ ਰਹੀ ਸੀਗੀ ਵੀ ਉਹ ਕਿਸ ਤਰੀਕੇ ਦੇ ਨਾਲ ਇਮੀਗਰੈਂਟਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਟਰੈਵਲ ਜਿਹੜਾ ਆ ਉਹ ਕਰਾ ਰਹੇ ਆ। ਤੇ ਇਸੇ ਦੇ ਉੱਤੇ ਐਰਿਕ ਐਡਮਸ ਉਹਨਾਂ ਨੇ ਬਾਰਡਰ ਕ੍ਰਾਈਸਿਸ ਦੇ ਉੱਤੇ ਕਿਹਾ ਆ ਵੀ ਨਿਊਯਾਰਕ ਸਿਟੀ ਦਾ ਸੱਤਿਆਨਾਸ਼ ਡਿਸਟਰੋਏ ਹੋ ਜਾਊਗੀ ਜੇ ਬਾਰਡਰ ਕ੍ਰਾਈਸਿਸ ਹੱਲ ਨਹੀਂ ਹੋਇਆ। ਮੈਸੇਚਿਊਸਟ ਦੇ ਜਿਹੜੇ ਗਵਰਨਰ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਇਨਫਲਕਸ ਆਫ ਮਾਈਗ੍ਰੈਂਟਸ ਦੇ ਆਉਣ ਕਰਕੇ ਉਹ ਡਿਕਲੇਅਰ ਕੀਤੀ ਆ। ਐਰੀਜ਼ੋਨਾ ਦੇ ਗਵਰਨਰ ਆ, ਉਹਨਾਂ ਨੇ ਨੈਸ਼ਨਲ ਗਾਰਡ ਜਿਹੜਾ ਆ ਉਹ ਲਾ ਦਿੱਤਾ ਹੈ। ਸਪੀਕਰ ਮਾਈਕ ਜੌਨਸਨ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਟਵਿੱਟਰ ਦੇ ਉੱਤੇ ਕਿਹਾ ਵੀ ਕਹਿੰਦੇ ਵੀ ਡੈਮੋਕ੍ਰੇਟਸ ਹੁਣ ਦੁਨੀਆ ਭਰ ਦੇ ਵਿੱਚ ਇਸ ਰੈਕੋਗਨਾਈਜ਼ ਨੂੰ ਇਸ ਰਿਐਲਿਟੀ ਨੂੰ, ਇਸ ਸੱਚਾਈ ਨੂੰ ਜਿਹੜਾ ਉਹ ਰੈਕੋਗਨਾਈਜ਼ ਕਰ ਰਹੇ ਆ ਤੇ ਕਹਿੰਦੇ ਵੀ ਟਰਾਂਸਫਰਮੇਸ਼ਨਲ ਚੇਂਜ ਜਿਹੜਾ ਇਸ ਉੱਤੇ ਹੋਣਾ ਚਾਹੀਦਾ ਆ। ਉਧਰ ਜਿਹੜੇ ਚੱਕ ਸ਼ੂਮਰ ਆ, ਉਹ ਟਰਾਈ ਕਰ ਰਹੇ ਆ ਵੀ ਸੈਨੇਟ ਦੇ ਵਿੱਚ ਜਿਹੜਾ ਫੰਡਿੰਗ ਵਾਲਾ ਬਿੱਲ ਆ, ਜਿਸ ਵਿੱਚ ਯੂਕਰੇਨ ਨੂੰ, ਇਜ਼ਰਾਈਲ ਨੂੰ ਤੇ ਹੋਰ ਜਿਹੜੀ ਸਦਰਨ ਬਾਰਡਰ ਨੂੰ ਲੈ ਕੇ ਇਸ ਟਾਈਮ ਚੱਲ ਰਹੀ ਆ ਵੀ ਉਹ ਪਾਸ ਹੋਵੇ। ਉਧਰ ਜਿਹੜੇ ਉਹਨਾਂ ਦੇ ਸਾਥੀ ਜਿਹੜੇ ਰਿਪਬਲਿਕਨਸ ਆ, ਉਹਨਾਂ ਨੇ ਕਿਹਾ ਵੀ ਸਦਰਨ ਬਾਰਡਰ ਦੀ ਜਿੰਨੀ ਦੇਰ ਤੱਕ ਤੁਸੀਂ ਫੰਡਿੰਗ ਆ ਉਸ ਦੇ ਉੱਤੇ ਸਖਤ ਕਾਰਵਾਈ ਇਸ ਦੇ ਵਿੱਚ ਐਡ ਨਹੀਂ ਕਰਦੇ ਤਾਂ ਅਸੀਂ ਇਸ ਨੂੰ ਨਾ ਜਿਹੜਾ ਉਹ ਕਰ ਦੇਵੇਂ ਆ, ਇਸ ਦੇ ਉੱਤੇ ਨਾ ਜਿਹੜੀ ਉਹ ਕਰਾਂਗੇ। ਚੱਕ ਸ਼ੂਮਰ ਹੋਣਾ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਦੋਨੋਂ ਹੀ ਪਾਰਟੀਆਂ ਨੂੰ ਪਤਾ ਆ ਵੀ ਇਮੀਗ੍ਰੇਸ਼ਨ ਜਿਹੜੀ ਆ ਉਹ ਸਿਸਟਮ ਆ ਉਹ ਟੁੱਟਾ ਪਿਆ ਆ। ਇਸ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ। ਦੋਨਾਂ ਨੂੰ ਹੀ ਕੁਛ ਨਾ ਕੁਛ ਕੰਸੈਸ਼ਨਸ ਜਿਹੜੀਆਂ ਆ ਉਹ ਕਰਨੀਆਂ ਪੈਣਗੀਆਂ, ਚੀਜ਼ਾਂ ਜਿਹੜੀਆਂ ਉਹ ਛੱਡਣੀਆਂ ਪੈਣਗੀਆਂ। ਤੇ ਕਹਿੰਦੇ ਵੀ ਮੈਂ ਇਹੀ ਬੇਨਤੀ ਕਰਦਾ ਵੀ ਭਾਈ ਮੇਰੇ ਜਿਹੜੇ ਸਾਥੀ ਰਿਪਬਲਿਕਨਸ ਆ, ਇਸ ਬਿੱਲ ਨੂੰ ਪਾਸ ਜਿਹੜਾ ਉਹ ਕਰਨ। ਹਾਊਸ ਅਜੇ ਹਾਲ ਦੀ ਘੜੀ ਛੁੱਟੀ ਤੇ ਆ, ਸੈਨੇਟ ਨੂੰ ਉਹਨਾਂ ਨੇ ਛੁੱਟੀ ਤੋਂ ਜਲਦੀ ਜਿਹੜਾ ਉਹ ਵਾਪਸ ਬੁਲਾ ਕੇ ਅਜੇ ਇਸ ਬਿੱਲ ਦੇ ਉੱਤੇ ਜਿਹੜਾ ਉਹ ਪਾਸ ਕਰਾਉਣ ਦੇ ਲਈ ਜਿਹੜੀ ਆ ਉਹ ਸੈਨੇਟ ਜਿਹੜੀ ਉਹ ਲੱਗੀ ਹੋਈ ਆ। ਪਰ ਇਮੀਗ੍ਰੇਸ਼ਨ ਦਾ ਮੁੱਦਾ ਇਸ ਟਾਈਮ ਰਾਈਟ ਨਾਓ ਪੂਰੀ ਤਰ੍ਹਾਂ ਹੌਟ ਮੁੱਦਾ ਜਿਹੜਾ ਉਹ ਬਣ ਚੁੱਕਾ ਹੈ। ਜੀ ਬਿਲਕੁਲ, ਪੂਰੀਆਂ ਜਿਹੜੀਆਂ ਅਖ਼ਬਾਰਾਂ ਆ, ਉਹ ਮੇਨ ਨਿਊਜ਼ ਅੱਜ ਇਹੀ ਬਣੀ ਹੋਈ ਆ। ਐਸੋਸੀਏਟਿਡ ਪ੍ਰੈਸ ਨੇ ਵੀ ਇਹ ਕਿਹਾ ਵੀ ਜੋ ਇਲੀਗਲ ਕ੍ਰਾਸਿੰਗ ਆ ਰਿਮੋਟ ਏਰੀਏ ਦੇ ਵਿੱਚ, ਉਹ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ ਤੇ ਵਾਈਟ ਹਾਊਸ ਵਰਕਆਊਟ ਕਰ ਰਿਹਾ ਵੀ ਅਸਾਈਲਮ ਦੇ ਉੱਤੇ ਲਿਮਿਟ ਲਾਈ ਜਾਵੇ। ਕਿੰਨੇ ਕੁ ਲੋਕਾਂ ਨੂੰ ਅਸਾਈਲਮ ਦਿੱਤਾ ਜਾਵੇ ਤੇ ਕਿਹੜੇ ਲੋਕਾਂ ਨੂੰ ਅਸਾਈਲਮ ਜਿਹੜਾ ਦਿੱਤਾ ਜਾਵੇ। ਉਹ ਕਹਿੰਦੇ ਵੀ ਲੱਗ ਰਿਹਾ ਵੀ 99% ਜੋ ਇਮੀਗ੍ਰੈਂਟਸ ਆ ਰਹੇ ਆ, ਉਹ ਇਕਨੋਮਿਕ ਰੀਜ਼ਨ ਕਰਕੇ ਆ ਰਹੇ ਹੈਗੇ ਆ। 30 ਮੀਲਾਂ ਦਾ ਜੋ ਸਟ੍ਰੈਚ ਆ ਵੈਸਟ ਆਫ ਲਿਊਕਵਿਲ, ਐਰੀਜ਼ੋਨਾ ਦੇ ਵਿੱਚ, ਉੱਥੋਂ ਕਹਿੰਦੇ ਵੀ ਅੱਧਾ ਘੰਟਾ ਹੀ ਲੱਗਦਾ ਹੈ ਜਿਹੜੀ ਵਾਲ ਲਾਈ ਹੋਈ ਆ ਉਸ ਨੂੰ ਇੱਕ ਜਿਹੜਾ ਉਹਦਾ ਪਿੱਲਰ ਆ ਕੱਟਣ ਦੇ ਲਈ। ਉਹ ਪਿੱਲਰ ਕੱਟ ਕੇ ਤੇ ਮੁੜ ਕੇ ਫੇਰ ਜੋ ਆ ਲੋਕ ਉੱਥੋਂ ਦੀ ਲੰਘ ਜਾਂਦੇ ਹੈਗੇ ਆ ਤੇ ਲਗਾਤਾਰ ਕਹਿੰਦੇ ਲੰਘ ਰਹੇ ਆ।
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ 10-10 ਹਜ਼ਾਰ ਵੀ ਬੰਦਾ ਕਹਿੰਦੇ ਇੱਕ ਦਿਨ ਦਾ ਜੋ ਬਾਰਡਰ ਪੈਟਰੋਲ ਏਜੰਟਸ ਆ ਉਹ ਉੱਥੋਂ ਫੜ ਕੇ ਲੰਘਾ ਰਹੇ ਹੈਗੇ। ਪਰ ਕੁਛ ਦਿਨਾਂ ਤੋਂ ਉਹਨਾਂ ਨੇ ਬਾਰਡਰ ਜਿਹੜਾ ਆ ਕਲੋਜ਼ ਕੀਤਾ ਹੋਇਆ ਈਵਨ ਲੀਗਲ ਇਮੀਗ੍ਰੇਸ਼ਨ ਦੇ ਲਈ ਵੀ। ਸੋ ਸਿਚੁਏਸ਼ਨ ਬਾਰਡਰ ਦੇ ਉੱਤੇ ਇੰਟਰਨੈਸ਼ਨਲ ਜੋ ਬਾਰਡਰ ਐਰੀਜ਼ੋਨਾ ਵਾਲਾ ਹੈਗਾ ਆ ਉੱਥੇ ਕਾਫੀ ਜਿਹੜੀ ਆ ਟੈਂਸ ਬਣੀ ਹੋਈ ਹੈਗੀ ਆ। ਕਹਿੰਦੇ ਵੀ ਇੰਨਾ ਬੈਕਲੌਗ ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ 3 ਮਿਲੀਅਨ ਕੇਸਸ ਪੋਲੀਟੀਕਲ ਅਸਾਈਲਮ ਦੇ ਪੈਂਡਿੰਗ ਆ। ਇੱਥੇ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੇ ਲੋਕ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਵੀ ਉਹਨਾਂ ਨੂੰ ਕਿੰਨਾ ਕੁ ਸਮਾਂ ਲੱਗੂਗਾ ਉਹਨਾਂ ਦੇ ਜਿਹੜੇ ਕੇਸ ਆ ਜਦੋਂ ਉਹਨਾਂ ਦੀ ਸੁਣਵਾਈ ਹੋਣੀ ਹੈਗੀ ਆ। ਸੋ ਇਹ ਟੋਟਲ ਕਹਿੰਦੇ ਵੀ 14 ਤੋਂ 15 ਮਿਲੀਅਨ ਦੇ ਕਰੀਬ ਅੱਜ ਦੀ ਡੇਟ ਦੇ ਵਿੱਚ ਅਨਡਾਕੂਮੈਂਟਡ ਲੋਕ ਹੈਗੇ ਆ ਅਮਰੀਕਾ ਦੇ ਵਿੱਚ। ਪਰ 3 ਮਿਲੀਅਨ ਜੋ ਲੋਕ ਆ ਇਹਨਾਂ ਦੇ ਕੇਸ ਆਲਰੇਡੀ ਪੈਂਡਿੰਗ ਹੈਗੇ ਆ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ